शुक्रिया जी, मेहरबानी। अस्सलाम वालेकुम जी। क्या स्वागत है। और ठीक ठाक हो? बढ़िया, शुक्रिया जी। जी जी मेहरबानी। भाई की हाल है? और ठीक हो? ਵਲੌਗ ਹੀ ਦੇਖੀ ਜਾਂਦੇ ਅਸੀਂ ਤਾਂ ब्लॉग देखते हो साडे? वाह, ਕੀ ਹਾਲ ਚਾਲ ਹੈ? अच्छा अच्छा ਭਾਜੀ ऐ ਕਿੱਥੋਂ ਦੇ? दसो भी नहीं नहीं ऐ दसो एक मिनट पंजाब ਇਹਨਾਂ ਦੇ ਬਲੌਗ ਦੇਖਦੇ ਹੋ ਕਿ ਮੇਰੇ ਦੇਖਦੇ ਹੋ? ਦੋਨੇ ਹੀ ਦੇਖਦੇ ਦੋਨੇ ਦੇਖਦੇ ਬਰਾਬਰ ਦਾ ਰੱਖਦੀ ਇੱਜ਼ਤ ਰੱਖਦੀ ਮੈਨੂੰ ਐਸੀ ਕਿਤੇ ਇਹਨਾਂ ਦੇ ਨਾਲ ਦੇਖਦੇ ਹੋ। ਹੋਰ ਦੇਖੋ ਜੀ, ਸਟੇਸ਼ਨ ਤੇ ਬਿਲਕੁਲ ਉਹੀ ਤਸਵੀਰ ਜਿਹੜੀ ਆ ਆਪਣਾ ਪਸ ਮੰਜ਼ਰ ਪੇਸ਼ ਕਰ ਰਹੀ ਹੈ ਕਿ ਟ੍ਰੇਨ ਜਾ ਰਹੀ ਹੈ ਤੇ ਸਰਦਾਰ ਟੀਕੂ ਸਿੰਘ ਜਿਹਦੇ ਨਾਲ ਹੁਣ ਟੇਕ ਸਿੰਘ ਆ, ਨਿੰਮ ਦੇ ਦਰਖਤ ਦੇ ਥੱਲੇ ਬੈਠੇ ਨੇ, ਘੜਾ ਤੇ ਆਪਣਾ ਲੈ ਕੇ ਜਿਹਦੇ ਨਾਲ ਲੋਕਾਂ ਨੂੰ ਪਾਣੀ ਪਿਆਉਂਦੇ ਸਨ। ਕਿ ਉਹ ਮੇਰਾ ਬਾਪ ਕਹਿੰਦੇ ਹੁੰਦੇ, ਮੇਰੇ ਵਾਲਿਦ ਕਹਿੰਦੇ ਹੁੰਦੇ ਸੀ ਵੀ ਮੈਨੂੰ ਅਕਸਰ ਉਹਨਾਂ ਕਹਿਣਾ ਯਾਰ ਕਿਤੇ ਮੈਨੂੰ ਨਾ ਪੰਜ ਉਹਨਾਂ ਦੇ ਬਜ਼ੁਰਗਾਂ ਦੀ ਦਰਗਾਹ ਉੱਥੇ ਤੇ ਲੈ ਚੱਲ। ਮਤਲਬ ਉਦੋਂ ਤੇ ਮੈਨੂੰ ਗੱਲ ਲੱਗਦੀ ਸੀ ਵੀ ਐਡੀ ਵੱਡੀ ਗੱਲ ਨਹੀਂ ਹੈ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਅਹਿਸਾਸ ਹੁੰਦਾ ਸੀ ਯਾਰ ਉਹਨਾਂ ਦੀ ਨਾ ਮੈਂ ਉਹ ਖਾਹਿਸ਼ ਪੂਰੀ ਕਿਉਂ ਨਹੀਂ ਕੀਤੀ, ਉਹਨਾਂ ਦੀ ਖਾਹਿਸ਼ ਦੂਰੀ ਰਹਿ ਗਈ। ਕਿਤੇ ਨਾ ਕਿਤੇ ਉਹ ਮੈਨੂੰ ਦੁੱਖ ਹੁੰਦਾ, ਹਲੇ ਵੀ ਅੱਜ ਵੀ ਉਹ ਮਹਿਸੂਸ ਹੁੰਦਾ ਹੈ। ਲੇਕਿਨ ਹੁਣ ਉਹਨਾਂ ਬਜ਼ੁਰਗਾਂ ਦੀਆਂ, ਉਹਨਾਂ ਲੋਕਾਂ ਦੀਆਂ ਉਹ ਵਿਸ਼ਜ਼, ਉਹ ਖਾਹਿਸ਼ਾਂ ਪੂਰੀਆਂ ਕਰਕੇ ਮੈਂ ਆਪਣੇ ਬਾਪ ਦੀ ਖਾਹਿਸ਼ ਪੂਰੀ ਕਰਦਾ। ਆਪਣੇ ਦਾਦੇ ਦੀਆਂ ਗੱਲਾਂ ਕਿਵੇਂ ਅਮਰੀਕਾ ਸੁਣ, ਮੇਰੇ ਚਾਚੇ ਹੋਣੀ, ਚਾਚਾ ਸਫਦਰ ਆ, ਚਾਚਾ ਮਾਲਕ ਆ, ਹੋਰ ਮੇਰੇ ਬਜ਼ੁਰਗ ਜਿਹੜੇ ਦੱਸਦੇ ਆ ਕਿ ਕਿਸ ਤਰ੍ਹਾਂ ਨਾਲ ਦੇ ਪਿੰਡ ਵਾਲੇ ਅਮਰੀਕਾ ਸਿਆਣੀ ਸੀ, ਉਹਨਾਂ ਨਾਲ ਦੋਸਤੀ ਸੀ, ਯਾਰੀ ਸੀ। ਉਹਨਾਂ ਚੀਜ਼ਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕਰਦਾ। ਕਿ ਜਿਹੜਾ ਟੋਬਾ ਟੇਕ ਸਿੰਘ ਦਾ ਨਾਂ ਪਿਆ ਸੀ ਨਾ, ਇੱਕ ਸਿੱਖ ਦੇ ਨਾਂ ਤੋਂ ਪਿਆ ਸੀ। ਉਹ ਟੋਬਾ ਜਿਹੜਾ ਸੀਗਾ ਉਹ ਤਲਾ ਸੀਗਾ ਤੇ ਟੇਕ ਜਿਹੜਾ ਸੀਗਾ ਉਹਦੇ ਨਾਂ ਤੋਂ ਬਣਾਇਆ ਗਿਆ, ਕਿਉਂਕਿ ਸਿੰਘ ਉਹਦਾ ਨਾਂ ਲਾਤਾ। ਪਹਿਲੇ ਟੀਕੂ ਦੇ ਨਾਂ ਤੋਂ ਸੀ ਟੋਬਾ ਟੀਕੂ ਸਿੰਘ, ਲੇਕਿਨ ਫਿਰ ਟੋਬਾ ਟੇਕ ਸਿੰਘ ਰੱਖ ਦਿੱਤਾ। अस्सलाम वालेकुम जी, सत श्री अकाल ਸਾਰਿਆਂ ਨੂੰ। ਅੱਜ ਦਾ ਇੱਕ ਹੋਰ ਬਲੌਗ, ਰਾਹ ਜਾਂਦਾ ਜਾਂਦਾ ਸੀ ਦੂਜਾ ਬਲੌਗ ਠੋਕਦਾ, ਦੂਜਾ ਸ਼ੁਰੂ ਕਰ ਦਿੱਤਾ। ਇਹਨੇ ਪਹਿਲੋਂ ਕਰ ਲਿਆ, ਮੇਰਾ ਨੰਬਰ ਲੈ ਗਿਆ ਅੱਜ। ਇਹ ਪਹਿਲੋਂ ਸ਼ੁਰੂ ਕਰ ਲਿਆ ਇਹਨੇ ਅੱਜ। ਹਾਂਜੀ ਅਸੀਂ ਅੱਜ ਜਾਂਦੇ ਪਏ ਹਾਂ ਜੀ ਟੋਬੇ, ਟੋਬਾ ਟੇਕ ਸਿੰਘ। ਜਿਵੇਂ ਤੁਹਾਨੂੰ ਪਤਾ ਹੀ ਹੋਣਾ, ਤੁਸੀਂ ਮੰਟੋ ਸਾਹਿਬ ਦੀ ਕਹਾਣੀ ਪੜ੍ਹੀ ਹੋਣੀ ਆ, ਖੁਸ਼ਵੰਤ ਸਿੰਘ ਹੁਣਾਂ ਦਾ ਨਾਵਲ ਪੜ੍ਹਿਆ ਹੋਣਾ। ਬੜਾ ਹਿਸਟੋਰੀਕਲ ਟਾਊਨ ਹੈ ਜੀ ਇਹ ਟੋਬਾ ਟੇਕ ਸਿੰਘ। ਇੰਡੀਆ ਪਾਕਿਸਤਾਨ ਦੀ ਜਦੋਂ ਪਾਰਟੀਸ਼ਨ ਹੋਈ ਹੈ ਨਾ, ਬੇਸਿਕਲੀ ਉਹਦੇ ਤੇ ਆਧਾਰ ਤੇ ਚੀਜ਼ਾਂ ਬਣਦੀਆਂ ਰਹੀਆਂ। ਤੇ ਉਹ ਹੁਣ ਕਿਉਂ ਟੇਕ ਸਿੰਘ ਨਾਮ ਪਿਆ ਟੋਬਾ ਟੇਕ ਸਿੰਘ, ਰੇਲਵੇ ਸਟੇਸ਼ਨ ਉੱਥੋਂ ਦਾ ਬੜਾ ਮਸ਼ਹੂਰ ਹੈ। ਫਿਰ ਰੇਲਵੇ ਸਟੇਸ਼ਨ ਉਹ ਬੜਾ ਮਸ਼ਹੂਰ ਆ। ਟੋਬਾ ਟੇਕ ਸਿੰਘ ਨਾਂ ਕਿਉਂ ਪਿਆ, ਇਹ ਸਾਰੀਆਂ ਗੱਲਾਂ ਆਪਾਂ ਅੱਗੇ ਜਾ ਕੇ ਤੁਹਾਨੂੰ ਉਸ ਸਟੇਸ਼ਨ ਤੇ ਲਿਜਾ ਕੇ ਕਰਨੀਆਂ। ਪਿੰਡ ਦਿਖਾਉਣ ਨਾਲੇ ਤਾਂ ਤੁਹਾਨੂੰ ਜਿਹੜਾ ਟੋਬਾ ਟੇਕ ਸਿੰਘ ਪਿੰਡ ਕਿਹੋ ਜਗ੍ਹਾ, ਇਹ ਸਟੇਸ਼ਨ ਹੈ ਜਿਹੜਾ ਟੋਬੇ ਦਾ, ਉਹ ਤਾਂ ਖਾਸ ਕਰਕੇ ਦਿਖਾਉਣੀ ਹੈ। ਮੰਟੋ ਹੁਣਾਂ ਦੀ ਕਹਾਣੀ ਕੀ ਸੀ, ਉਹ ਜਿਵੇਂ ਖੁਦ ਦੱਸਿਆ ਰਿਪਨ ਨੇ ਵੀ ਪਾਰਟੀਸ਼ਨ ਤੇ ਮੁਕੰਮਲ ਦੀ ਕਮਲ 1955 ਚ ਸ਼ਾਇਦ ਲਿਖੀ ਗਈ ਜੀ। ਹਾਂਜੀ 55 ਜਦੋਂ ਪਾਰਟੀਸ਼ਨ ਤੋਂ 7-8 ਸਾਲ ਬਾਅਦ ਲਿਖੀ ਗਈ। ਉਹ ਇੱਕ ਬਿਸ਼ਨ ਸਿੰਘ ਹੋਣੀ ਸਨ, ਬਿਸ਼ਨ ਸਿੰਘ ਨਾਂ ਦਾ ਕਰੈਕਟਰ ਸੀ। ਕਰੈਕਟਰ ਸੀ, ਉਹਨਾਂ ਤੇ ਸਾਰੀ ਲਿਖੀ ਗਈ। ਉਹਦੇ ਤੇ ਵੀ ਆਪਾਂ ਅੱਗੇ ਚਾਨਣ ਪਾਵਾਂਗੇ, ਗੱਲਬਾਤ ਜਿਹੜੀ ਅੱਗੇ ਕਰਾਂਗੇ। ਸੋ ਰਸਤੇ 'ਚ ਆਪਾਂ ਪਿੰਡਾਂ 'ਚ ਵੀ ਰੁਕਦੇ ਜਾਣਾ ਵਾ, ਸ਼ੁਗਲ ਮੇਲਾ ਵੀ ਨਾਲ ਕਰਦੇ ਜਾਣਾ ਵਾ, ਨਾਲ ਤੁਹਾਨੂੰ ਟੋਬਾ ਟੇਕ ਸਿੰਘ ਵੀ ਹੋਣਾ। ਮੈਂ ਕੋਸ਼ਿਸ਼ ਕਰੀਦੀ ਆ ਵੀ ਰਿਪਨ ਦੇ ਵਲੌਗਸ ਦੀ ਰਾਹੀਂ ਪੰਜਾਬੀ ਟਰੈਵਲ ਕਪਲ ਅਤੇ ਤੁਸੀਂ ਵੇਖਦੇ ਜੋ ਨਾਲ ਦੇ ਨਾਲ ਪੰਜਾਬੀ ਲਹਿਰ ਤੇ ਵੀ ਜਿੰਨੇ ਲੋਕ ਆਉਂਦੇ ਨੇ ਬਾਹਰੋਂ, ਉਹ ਜੇ ਇੱਥੇ ਕਰਨਾ ਚਾਹਣ ਆਪਣਾ ਟੂਰ ਨੂੰ ਇੱਕ ਤਫਰੀਹ ਵੀ ਕਰਨਾ ਚਾਹਣ, ਚਲੋ ਮਜ਼ਹਬੀ ਤੇ ਹੈ ਹੀ ਹੈ। ਹਾਂਜੀ ਵੀ ਨਨਕਾਣਾ ਸਾਹਿਬ ਸਿੱਖਾਂ ਵਾਸਤੇ ਬੜੀ, ਨਨਕਾਣਾ ਸਾਹਿਬ ਹੋ ਗਿਆ, ਔਰ ਸਿੱਖ ਹਿਸਟੋਰੀਕਲ ਜਗ੍ਹਾਵਾਂ ਨੇ ਬੜੀਆਂ। ਉਹ ਤੋਂ ਬਿਨਾਂ ਹਿਸਟੋਰੀਕਲ ਜਗ੍ਹਾਵਾਂ ਵੀ ਬਹੁਤ ਹੈ। ਹਾਂ, ਉਸ ਤੋਂ ਬਿਨਾਂ ਜੀ ਇਸ ਤਰ੍ਹਾਂ ਦੇ ਸ਼ਹਿਰ ਜਿਹੜੇ ਨੇ, ਤਾਰੀਖੀ ਸ਼ਹਿਰ ਨੇ, ਉਹਨਾਂ ਦੇ ਵੀ ਘੁੰਮੋ ਆ ਕੇ, ਫਿਰੋ ਤੋਂ ਆ ਕੇ, ਤਾਂ ਕਿ ਅਸੀਂ ਪਾਕਿਸਤਾਨ ਦੀ ਟੂਰਿਜ਼ਮ ਨੂੰ ਇੱਕ ਉਹਨੂੰ ਵੱਖਰਾ ਬੂਸਟ ਦੇ ਸਕੀਏ, ਵੱਖਰਾ ਇੱਕ ਰੁਖ ਵਿਖਾ ਸਕੀਏ। ਇੱਥੇ ਨਾਲ ਵਿਕਾਸ ਬਾਈ ਦੀ ਉਹ ਵੀ ਹੈ, ਉਹ ਕਰਾਉਂਦੇ ਆ। ਵਿਕਾਸ ਬਾਈ ਅੱਜ ਹੁਣ ਹੈ ਨਹੀਂ ਕਿ ਸਾਡੇ ਚ ਮੌਜੂਦ ਨਹੀਂ ਗੇ, ਤੇ ਉਹਨਾਂ ਦੀ ਇੱਕ ਟੂਰ ਕੰਪਨੀ, ਉਹਨਾਂ ਦਾ ਇੱਥੇ ਨੰਬਰ ਫਲੈਸ਼ ਕਰ ਦਿੰਦੇ ਅੱਜ। ਮੈਂ ਪਹਿਲਾਂ 1-2 ਵਾਰ ਦਿੱਤਾ ਹੈਗਾ, ਤੇ ਨੰਬਰ ਤੁਹਾਡੇ ਸਾਹਮਣੇ ਆ ਜਾਊਗਾ। ਜੇ ਸਾਰਾ ਕੁਝ ਤੁਸੀਂ ਹਿਸਟੋਰੀਕਲ, ਭਾਵੇਂ ਆਪਣਾ ਗੁਰਧਾਮਾਂ ਦਾ ਹੋ ਗਿਆ ਜਾਂ ਜਿੰਨਾ ਵੀ ਹੋਰ ਆ, ਉਹ ਸਾਰਾ ਕਰਨਾ ਤੇ ਜੇ ਇਸ ਤਰ੍ਹਾਂ ਦੀਆਂ ਚਾਹਾਂ ਦਾ ਵੀ ਆਨੰਦ ਲੈਣਾ, ਉਹਨਾਂ ਨਾਲ ਕੰਟੈਕਟ ਕਰ ਲਿਓ। ਜੇ ਚਾਹ, ਹੁਣ ਚਾਹ ਆ ਗਈ, ਅਸੀਂ ਚਾਹ ਪੀ ਲਈਏ, ਬਾਕੀ ਗੱਲਾਂ ਬਾਤਾਂ ਹੁਣ ਅੱਗੇ ਜਾ ਕੇ ਕਰਾਂਗੇ। ਜ਼ਰੂਰ ਉਹਨਾਂ ਦਾ ਨੰਬਰ ਮੈਂ ਫਲੈਸ਼ ਕਰ ਦੇਣਾ ਵਿਕਾਸ ਦਾ, ਤੇ ਉਹ ਵੀ ਤੁਸੀਂ ਵਿੱਚ ਐਡ ਆਨ ਤੁਹਾਡੇ ਕਰਾਂਗੇ, ਜੇ ਕਿਸੇ ਰਾਬਤਾ ਕਰਨਾ ਹੋਵੇ ਤੇ ਕਰ ਸਕਦਾ। ਵਲੌਗ ਹੀ ਦੇਖੀ ਜਾਂਦੇ ਅਸੀਂ ਤਾਂ ਬਲੌਗ ਦੇਖਦੇ ਸਾਡੇ। ਵਾਹ, ਕੀ ਹਾਲ ਚਾਲ ਹੈ? ਅੱਛਾ ਭਾਜੀ ਕਿੱਥੋਂ ਦੇ? ਨਹੀਂ ਨਹੀਂ ਐਂ ਦੱਸੋ ਇੱਕ ਮਿੰਟ, ਇਹ ਪੰਜਾਬ ਇਹਨਾਂ ਦੇ ਬਲੌਗ ਦੇਖਦੇ ਹੋ ਕਿ ਮੇਰੇ ਦੇਖਦੇ ਹੋ? ਦੋਨੇ ਹੀ ਦੇਖਦੇ ਦੋਨੇ ਦੇਖਦੇ। ਬਰਾਬਰ ਦਾ ਰੱਖਦੀ ਇੱਜ਼ਤ ਰੱਖਦੀ ਮੈਨੂੰ ਐਸੀ ਕਿਤੇ ਇਹਨਾਂ ਦੇ ਨਾਲ ਦੇਖਦੇ ਹੋ। ਹੋਰ ਸਭ ਠੀਕ ਜੀ, ਚੜ੍ਹਦੀ ਕਲਾ ਜੀ। ਖੈਰ ਮੈਂ ਨਾ ਪੈਟਰੋਲਿੰਗ ਪੁਲਿਸ 'ਚ ਇਹ ਅਕਾਲ ਵਾਲਾ ਰੋਡ ਆ, ਟੋਬਿਓਂ ਜਿਹੜਾ ਨਾ ਮੱਲੂਮੋਰ ਰੋਡ ਆ। ਅੱਛਾ, ਬੜੀ ਖੁਸ਼ੀ ਹੋਈ ਜੀ, ਅੱਗੇ ਦਿਨ ਤੁਸੀਂ ਦਿਨ ਆਏ ਆ ਉੱਥੇ
ਮਾਈ ਹੀਰ ਦੇ ਉਹ ਕਹਿ ਰਹੇ ਸੀ ਮੈਂ ਟੋਬਾ ਦੇਖਣਾ ਵਾ। ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ ਤੁਹਾਡੀ। ਹੋਰ ਸਭ ਠੀਕ ਠਾਕ ਜੀ? ਸਭ ਖੈਰ। ਬੜੀ ਖੁਸ਼ੀ ਹੋਈ। ਨਹੀਂ ਸਰ ਨਾ 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 ਆ ਚਾਹ ਮਹਾਰਾ ਪਿਆਲਿਆਂ 'ਚ ਪੂਰੀ ਭਰ ਕੇ ਲਿਆਂਦੀ ਮੁੰਡੇ ਨੇ ਚਾਹ। ਹਾਂ ਗਾਣਾ ਸੁਣਿਆ ਜੀ ਇਹਨਾਂ ਦਾ ਵੀ ਉੱਥੇ ਉਹ ਜਦੋਂ ਗਏ ਸੀ ਉਹ ਬਸ ਕਰੋ ਜਿਹੜੇ ਉਹ ਬੜੇ ਉਹ ਕਰਦੇ ਹੁੰਦੇ ਆ ਨਾ ਜੀ ਉਹ ਡਾਇਲੌਗ ਗੁਰਚੇਤ ਨਹੀਂ 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 ਜਿਹੜੇ ਆਪਣੇ ਉਹ ਜੜਾਂ ਵਾਲੇ ਦੇ ਆ ਜੇਬੀ ਜਿਹੜਾ ਸਰੋਇਆ ਸਰੋਇਆ ਸਾਹਿਬ। 16 ਤਰੀ ਹਾਂ 16 ਸਾਲ 16 ਤਰੀ ਮਸ਼ਹੂਰ ਹੋਈ ਹੈ ਪੂਰੀ ਸਾਰੇ ਕਿਤੇ ਮਸ਼ਹੂਰ ਆ। ਫਿਰ ਗੁਰਜੀਤ ਨੇ ਜਿਹੜਾ ਉਹ ਗਏ ਉੱਥੇ ਡਰਾਮਾ ਕੀਤਾ ਬੜਾ ਅੱਛਾ ਲੱਗਾ ਮੈਨੂੰ ਜੀ। ਹੁਣ ਮੈਂ ਜਾ ਰਿਹਾ ਸੀ ਤੁਹਾਨੂੰ ਬੈਠੇ ਦੇਖਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ ਤੁਹਾਡੀ। ਹੁਣ ਕੋਈ ਸਾਨੂੰ ਕੋਈ ਸੇਵਾ ਤੁਸੀਂ ਹੁਣ ਮਿਹਰਬਾਨੀ। ਇਦਾਂ ਹੋਣੀ ਚਾਹੀਦੀ ਹੈ ਸੇਵਾ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਬੜੀ ਖੁਸ਼ੀ ਹੋਈ ਹੈ। ਤੁਸੀਂ ਮੈਂ ਕਿਹਾ ਮਿਲੇ ਸਾਨੂੰ, ਇਦੋਂ ਹੋਰ ਵੱਡੀ ਖੁਸ਼ੀ ਕੀ ਹੋ ਸਕਦੀ ਹੈ। ਕੀ ਸੁਣਿਆ ਇਹਨਾਂ ਦਾ ਤੁਸੀਂ? ਇਹ ਸਰ ਮੈਂ ਤਾਂ ਹੁਣ ਫੋਟੋ ਬਣਾਉਣੀ ਹੈ। ਹਾਂਜੀ ਆ ਜਾਓ ਆਪਣੇ ਬਲੌਗ ਜੀ ਕਰ ਲਿਓ। ਆਓ ਬਹੁਤ ਫੋਟੋ ਬਣਾਉਣੇ ਆ ਜੀ। ਵਲੌਗ 'ਚ ਆ ਕੇ ਜੇ ਨਾਲ ਫੋਟੋ ਵੀ ਬਣਾ ਦੇ। ਲੋ ਜੀ ਚਾਹ ਲਈ ਆ, ਪਿਆਲੀਆਂ ਪੀ ਆਪਾਂ। ਆਵੇ ਮੁਕਾਤੀ ਉਹਨੇ ਭਾਈ ਸਾਹਿਬ ਨੇ ਮੰਗਾ ਲਿਆ ਸਾਡੇ ਵਾਸਤੇ। ਕੀ ਮੰਗਾਇਆ? ਕਿੰਨੂਆਂ ਦੀ ਪੇਟੀ ਪੂਰੀ। ਅਸੀਂ ਤਾਂ ਬਹੁਤ ਡੱਕਿਆ ਪਰ ਨਹੀਂ ਸਾਡੇ। ਤੇਰੇ ਪੰਨੂ ਰਿਆ ਨਹੀਂ ਯਾਦ ਤੇ ਅਸੀਂ ਪਹਿਲੇ ਕਰ ਲਈ ਗੱਲ ਇਹ ਵੀ ਤੇ ਅੱਗੋਂ ਜੀ ਇਹ ਢਾਬਾ ਤੇ ਚੱਲ ਰਿਹਾ ਖਾਣ ਪੀਣ ਦਾ ਨਾ, ਰੋਡ ਦੇ ਉੱਤੇ ਰੋਟੀਆਂ ਲੱਗ ਰਹੀਆਂ। ਕੀ ਹਾਲ ਹੈ? ठीक ठाक अल्लाह का ਕੀ शुक्र ਨਾਂ ਜੀ मुख्तार अली ਦੋਸਤਾ? ਮੁਖਤਾਰ ਕਿੱਥੋਂ ਦੇ ਭਾਈ ਸਾਹਿਬ? टोबा टेक से ਟੋਬੇ ਦੇ ਹੀ? ਠੀਕ ਹੈ ਠੀਕ ਹੈ। ਵਾਹ ਆ ਰੋਟੀਆਂ ਵੇਖ ਲਓ ਕਿੱਡੀ ਕਿੱਡੀਆਂ ਵੱਡੀਆਂ। ਇਹ ਢਾਬਾ ਪੂਰਾ ਮਸਾਲੇ ਮਸੂਲੇ ਲਾ ਰਹੇ ਨੇ। ਕੀ ਹਾਲ ਚਾਲ ਹੈ? ਇਹ ਕੀ ਬਣਾਇਆ? ये आलू मटर गाजर। आलू मटर गाजर। खान साहब कहाँ कितों तुसी? मैं नौशहरा का रहने वाला हूँ, पेशावर से पहले आता हूँ। खान साहब पठान। आ साढ़े दोस्त ने भाई साहब। अस्सलाम वालेकुम जी सर, ਕੀ ਹਾਲ ਹੈ? ਠੀਕ ਹੋ? ਮਿਹਰਬਾਨੀ। अस्सलाम वालेकुम। ਕੀ ਹਾਲ? ਜੀ ਭੇਜ ਮੇਰਾ ਨਾਮ ਜੀ। शुक्रिया जी, मेहरबानी। अस्सलाम वालेकुम जी। क्या स्वागत है। और ठीक ठाक हो? बढ़िया। शुक्रिया जी। अस्सलाम वालेकुम। जी जी मेहरबानी। अस्सलाम वालेकुम भाई, ਕੀ ਹਾਲ ਹੈ? ਹੋਰ ਠੀਕ ਹੋ? अस्सलाम वालेकुम मां जी, ਕੀ ਹਾਲ ਜੀ? ਸਿਹਤ ਠੀਕ ਤੁਹਾਡੀ? ਸ਼ੁਕਰ ਅੱਜ ਅਲਹਮਦੁਲਿਲਾ ਸਭ ਨੂੰ। ਲਓ ਨਾ ਜੀ, ਮੂੰਹ ਮਿੱਠਾ ਕਰੋ ਜੀ, ਖੁਸ਼ੀ ਦਾ ਪਹਿਲਾਂ ਕਰਾਓ ਮਿੱਠਾ। ਤੁਸੀਂ ਕਰੋ ਵਾਲੇਕੁਮ ਸਲਾਮ। ਹੋਰ ਖਾਓ। ਇਹ ਮੈਂ ਆ ਲੈਣਾ। ਨਹੀਂ ਨਹੀਂ ਮੈਂ ਵੀ ਖਾ ਲਾ ਲਓ ਤੁਸੀਂ ਇਹ ਵਾਲਦਾ ਸਾਡੇ ਜੀ ਇਹ ਜਲੰਧਰ ਤੋਂ ਆ ਲੁਧਿਆਣੇ ਤੋਂ ਅੱਛਾ ਅੱਛਾ ਅੱਛਾ। ਲੁਧਿਆਣੇ ਤੋਂ 5 ਸਾਲ ਦੀ ਉਮਰ ਸੀ ਜਦੋਂ ਉਧਰੋਂ ਆਏ ਆ ਬੇਟਾ ਮੇਰਾ ਉੱਥੇ ਜਾ ਕੇ ਆਇਆ ਹਿੰਦੁਸਤਾਨ ਵਿੱਚ। ਬੜੇ ਕਹਿੰਦੇ ਇਹਨਾਂ ਨੇ ਸਾਡੀ ਸੇਵਾ ਕਰੀ ਹੈ, ਬੜੀ ਕਰੀ ਹੈ। ਹੁਣੇ ਆਏ ਆ ਹਿੰਦੁਸਤਾਨ ਚ। ਬਹੁਤ ਸਵਾਦ ਆ। ਖਾਓ ਜੀ ਤੁਸੀਂ ਵੀ ਖਾਓ। ਮਿਲ ਕੇ ਆਏ ਖਾਓ ਸਾਰੇ ਲੈ ਕੇ ਆਏ ਜੀ ਮਿਹਰਬਾਨੀ ਜੀ, ਮਿਹਰਬਾਨੀ। ਕੌਣ ਕੌਣ ਗਿਆ ਸੀ? ਅਸੀਂ ਟੋਪੇ ਚ 11 12 ਜਣੇ ਸੀ ਜੀ ਅੱਛਾ ਮੈਂ ਲੈ ਲਈ ਭਾਜੀ। ਖਾਓ ਸਾਰੇ ਲੈ ਲਓ, ਖਾਓ ਸਾਰੇ ਲੈ ਲਓ। ਮੈਂ ਤੁਸੀਂ ਕਦ ਨਾ ਗਏ ਸੀ? ਪਿਲਗ੍ਰਿਮ ਵੀਜ਼ੇ? ਰੋਜ਼ਾ ਸ਼ਰੀਫ ਤੇ ਗਏ ਸੀ ਅੱਛਾ ਅੱਛਾ। 132 ਬੰਦੇ ਸੀ ਵੈਸੇ ਬਾਕੀ। ਲੈ ਲਓ ਹੋਰ ਲੈ ਲਓ। ਉਹ ਚਾਚਾ ਮੇਰਾ ਵੀ ਗਿਆ ਸੀ ਨਾਲ। ਅੱਛਾ ਲੰਮਾ ਜਿਹਾ ਸੀ, ਅਕਰਮ ਦਾੜੀ ਵਾਲਾ, ਸ਼ਾਇਦ ਦੇਖਿਆ ਹੋਵੇ। ਇਹ ਵਲੌਗ ਦੇਖਦੇ ਆ ਜੀ। ਹਾਂ ਇਹ ਲੈ ਕੇ ਆਏ ਆ ਸਪੈਸ਼ਲ। ਇਹ ਰਾਤ ਨੂੰ ਇਹ ਡਰਾਮਾ ਛੱਡ ਕੇ ਤੇ ਅੱਛਾ। ਬਲੌਗ ਹੀ ਦੇਖਦਾ। ਥੈਂਕ ਯੂ ਜੀ, ਮਿਹਰਬਾਨੀ ਮਿਹਰਬਾਨੀ। ਲਓ ਜੀ ਵਾਲਦਾ ਮੇਰੀ ਬਸ ਲੈ ਲੈ ਜੀ, ਲੈ ਲੈ ਜੀ, ਲੈ ਲੈ। ਮੇਰੇ ਦੇਸ਼ ਚੋਂ ਮੇਰੇ ਮਾਂ ਜੀ ਨੂੰ ਬਹੁਤ ਖੁਸ਼ੀ ਆ। ਬਹੁਤ ਮੁਹੱਬਤ ਕਰੀ ਸਾਡੇ ਨਾਲ। ਸ਼ੁਕਰੀਆ ਜੀ, ਸ਼ੁਕਰੀਆ। ਤੁਸੀਂ ਮਾਂ ਜੀ ਗਏ ਸੋ? ਤੁਸੀਂ ਵੀ ਗਏ ਸੋ? ਨਹੀਂ ਇੰਡੀਆ ਚ ਨਹੀਂ ਇਹ 5 ਸਾਲ ਦੇ ਸੀ ਜਦੋਂ ਆਏ। ਹਾਂਜੀ ਅਸੀਂ ਆਏ ਇੰਡੀਆ ਤੇ ਹੀ ਆਏ ਸੀ। ਅੱਛਾ ਇੰਡੀਆ ਤੋਂ ਆਏ ਹੋਏ ਹੋ। ਸਾਡਾ ਜੀ ਅਸੀਂ ਜ਼ਿਲ੍ਹਾ ਪਹੁੰਚ ਲੁਧਿਆਣਾ ਗਏ ਸੀਗਾ। ਇਹ ਟੋਪਾ अस्सलाम वालेकुम बाबा जी। ਹਾਂਜੀ ਕੀ ਹਾਲ ਹੈ? ਠੀਕ ਹੋ ਤੁਸੀਂ? ਸਿਹਤ ਠੀਕ ਹੈ? ਟੋਪਾ ਟੇਕ ਸਿੰਘ ਦੇ ਬਾਹਰ। ਹਾਂ ਟੋਪਾ ਟੇਕ ਸਿੰਘ ਆ। ਇੱਥੇ ਇੱਕ ਉਹਨਾਂ ਦੀ ਹੁੰਦੀ ਸੀ, ਇੱਕ ਮੱਟੀ ਰੱਖੀ ਹੁੰਦੀ ਸੀ ਇੱਥੇ। ਉਹਨਾਂ ਦਾ ਤਲਾਬ ਬਣਾਇਆ ਹੁੰਦਾ ਅੱਛਾ ਜੀ, ਬਣਾਏ ਹੈਗੇ ਹਜੇ। ਅੱਛਾ ਜਿਆਦਾ ਉਵੇਂ ਪਈਆਂ। ਉਹਨਾਂ ਦੀ ਇੱਥੇ ਬਣਾਈਆਂ। ਜਿੰਨਾ ਨਾ ਹਿਸਟਰੀ ਚ ਟੋਪਾ ਟੇਕ ਸਿੰਘ ਬਾਰੇ ਸੁਣਿਆ ਸੀਗਾ, ਉਦੋਂ ਕਿਤੇ ਜਿਆਦਾ ਦਿਲ ਖੋਲ ਕੇ ਸਵਾਗਤ ਕੀਤਾ ਇਹਨਾਂ ਨੇ ਤੇ ਬੜਾ ਸੱਚੀ ਮਨ ਖੁਸ਼ ਹੋ ਗਿਆ। ਥੈਂਕ ਯੂ ਸੋ ਮਚ ਇਹ ਤੁਹਾਡਾ ਤਾਂ ਬੜੀ ਸਾਰਿਆਂ ਦੇਰ ਦਾ। ਦੇ ਇੰਤਜ਼ਾਰ ਕਰ ਰਹੇ ਸੀ ਬੰਦੇ। ਦੁਕਾਨਾਂ ਵਾਲੇ ਆਏ ਬਾਜ਼ਾਰ ਚੋਂ। ਅੱਛਾ ਇਹ ਛੱਡ ਕੇ ਦੁਕਾਨਾਂ ਤੋਂ ਸਾਰੇ ਜਿਹੜੇ ਮਿਲਣ ਵਾਸਤੇ ਆਏ ਤੇ ਸੁਬਾਹ ਦੇ ਜਦੋਂ ਨੇ ਇਹਨਾਂ ਨੂੰ ਮਤਲਬ ਦੱਸਿਆ ਨਾ ਕਿ ਤੁਸੀਂ ਆ ਰਹੇ ਹੋ, ਉਦੋਂ ਦੇ ਦੁਕਾਨ ਤੇ ਨਹੀਂ ਗਏ, ਘਰ ਵੀ ਨਹੀਂ ਗਏ। ਅੱਛਾ ਧੰਨਵਾਦ ਜੀ। ਬਾਈ ਨਾਸਰ ਢਿੱਲੋਂ ਸਾਹਿਬ ਦਾ। ਢਿੱਲੋਂ ਸਾਹਿਬ ਆਓ। ਇਹਨਾਂ ਨਾਲ ਮਿਹਰਬਾਨੀ ਜੀ। ਸਰ ਮਿਹਰਬਾਨੀ।
ਅਸੀਂ ਚਾਹੁੰਦੇ ਮਾਤਾ ਜੀ ਸਾਡੀ ਕਰਮਾਂ 'ਚ ਵੀ ਹੁਣ ਹੋਵੇ, ਤੁਸੀਂ ਉਧਰ ਆਵੋ ਸਾਰੇ, ਅਸੀਂ ਵੀ ਤੁਹਾਡੀ ਖਿਦਮਤ ਕਰੀਏ ਜਿੰਨਾ ਲਹਿੰਦੇ ਪੰਜਾਬ ਨੇ ਤੁਹਾਨੂੰ ਪਿਆਰ ਦਿੱਤਾ। ਵਿਜ਼ਿਟ ਤੇ ਵੀਜ਼ਾ ਖੋਲਣ ਹੁਣ ਇੱਕ ਆਉਣ ਜਾਣਾ ਸ਼ੁਰੂ ਹੋ ਗਿਆ ਲੰਘਾ ਜਾਣਾ। ਅਸੀਂ ਤਾਂ ਜੀ ਕੋਸ਼ਿਸ਼ ਕਰਦੇ ਆਂ, ਉਮੀਦ ਕਰਦੇ ਆਂ ਨਾ ਵੀ ਹੋਵੇ ਇਹ। ਕਿਹੜਾ ਪੋਤਾ ਜੀ? ਪੋਤਾ ਮੇਰਾ ਤੁਹਾਡਾ ਪੋਤਾ? ਬਾਹਰ ਗਿਆ ਸੀ ਨਾ, ਇਹਨਾਂ ਦਾ ਬੇਟਾ ਹੈ। ਅੱਛਾ ਅੱਛਾ ਤੁਹਾਡੇ ਸਾਹਮਣੇ ਮੇਰੇ। ਹਾਂਜੀ ਠੀਕ ਹੈ, ਮੇਰਾ ਠੀਕ। ਬੇਟਾ ਹੈ, ਇਹ ਪੋਤਾ ਹੈ, ਆ ਮੇਰੀ ਪੋਤੀ ਆ ਖੜੀ, ਆ ਠੀਕ ਹੈ। ਮੇਰੀ ਖੜੀ। ਠੀਕ ਹੈ, ਠੀਕ। ਹਾਂਜੀ ਆ ਜਾਓ। ਕੋਈ ਪੋਤਾ ਨਾ ਮੇਰੀ ਜ਼ਿੰਦਗੀ ਕਰੇ, ਬੜੀ ਬੜੀ ਉਮਰ ਕਰੇ ਅੱਲਾ। ਹਾਂਜੀ ਹਾਂਜੀ। ਦੇਖੋ ਸਾਰੇ ਜੀ ਖਲੋਤੇ ਜਿਹੜੇ ਆਏ ਇਹਨਾਂ ਨੂੰ ਦੋਸਤ, ਇਹ ਵੈਲਕਮ ਕਰਨ ਲਈ ਆਏ ਆ, ਕਿਉਂਕਿ ਅਸੀਂ ਵਹੀਦ ਭਾਈ ਨੂੰ ਦੱਸਿਆ ਸੀ ਵੀ ਅਸੀਂ ਆ ਰਹੇ ਹਾਂ। ਐ ਮੈਂ ਤੁਹਾਨੂੰ ਜੀ ਇਹ ਸਟੇਸ਼ਨ ਕੁਛ ਨਵਾਂ ਵੀ ਬਣਾ ਦਿੱਤਾ ਗਿਆ, ਤੇ ਅੰਦਰਲੀ ਬਿਲਡਿੰਗ ਜਿਹੜੀ ਹੈ ਪੁਰਾਣੀ ਹੈ, ਪੇਂਟ ਪੂੰਟ ਨਵਾਂ ਆਇਆ, ਤੇ ਇਹ ਉਹ ਸਟੇਸ਼ਨ ਹੈ ਟੋਬੇ ਵਾਲਾ। ਇਹ ਸੇਮ ਉਹੀ ਪੁਰਾਣੇ ਦੌਰ ਦਾ ਸਟੇਸ਼ਨ ਹੈ, ਤੇ ਮੈਨੂੰ ਲੱਗਦਾ ਉਹ ਹਰ ਚੀਜ਼ ਉਸੇ ਤਰ੍ਹਾਂ ਹੀ ਆ। ਟਿਕਟ ਘਰ ਆ, ਤੇ ਆਪਣੇ ਟਾਈਮ ਦੀ ਜਿਹੜੀ ਉਹ ਯਾਦ ਤਾਜ਼ਾ ਕਰਦੇ ਆ। ਆ ਪੁਰਾਣੀਆਂ ਚੇਅਰਸ, ਛੱਤਾਂ, ਟਿਕਟ ਘਰ, ਸਾਰਾ ਕੁਝ ਸੇਮ ਉਸੇ ਤਰ੍ਹਾਂ। ਹमें ਬਜ਼ੁਰਗ ਵੱਡੇ ਨਿੱਕੇ ਛੋਟੇ ਮੋਟੇ ਸਾਰੇ ਆ ਰਹੇ ਆ ਸਰਦਾਰ ਹੋਣਾ ਦਾ ਵੈਲਕਮ ਕਰਨ ਵਾਸਤੇ। ਇਹ ਜੀ ਸਟੇਸ਼ਨ ਦਾ, ਇਹ ਨੈਬ ਸਟੇਸ਼ਨ ਮਾਸਟਰ ਦਾ ਦਫ਼ਤਰ ਹੈ ਜੀ। ਇਹ ਸਟੇਸ਼ਨ ਮਾਸਟਰ ਇੱਧਰ ਆ ਜਿਹੜੇ ਲੱਗੇ ਆ ਇੰਤਜ਼ਾਰ ਗਾਹ ਏਸੀ ਲੋਅਰ ਮਰਦਾਨਾ ਜੈਂਟਸ, ਆ ਇੰਤਜ਼ਾਰ ਗਾਹ ਏਸੀ ਲੋਅਰ ਜ਼ਨਾਨਾ ਲੇਡੀਜ਼ ਦੀ ਆ, ਤੇ ਉਧਰ ਵਾਲਾ ਜਿਹੜਾ ਉਹ ਜੈਂਟਸ ਦਾ, ਸੌਰੀ। ਤੇ ਆ ਪੁਰਾਣੇ ਸਟੇਸ਼ਨ ਦੇ ਨਜ਼ਾਰੇ ਆ ਜੀ। ਟੋਬਾ ਟੇਕ ਸਿੰਘ ਦਾ ਦਫ਼ਤਰ ਰੇਲਵੇ ਪੁਲਿਸ, ਆ ਰੇਲਵੇ ਪੁਲਿਸ ਦਾ ਦਫ਼ਤਰ ਹੈ ਇੱਥੇ ਜੀ, ਟੋਬਾ ਟੇਕ ਸਿੰਘ। ਇਹ ਟੋਬਾ ਟੇਕ ਸਿੰਘ ਵਾਲੀ ਟ੍ਰੇਨ ਵੀ ਜਿਹੜੀ ਵਾ ਪਹੁੰਚ ਗਈ ਆ, ਇਸ ਵੇਲੇ ਸਟੇਸ਼ਨ 'ਚ ਪਹੁੰਚ ਚੁੱਕੀ ਹੈ। ਲਓ ਜੀ ਟ੍ਰੇਨ ਵੀ ਆ ਗਈ ਹੈ ਟੋਬਾ ਸਟੇਸ਼ਨ ਤੇ। ਇਹ ਕਰਾਚੀ ਨੂੰ ਜਾਂਦੀ ਆ, ਪਾਕਿਸਤਾਨ ਐਕਸਪ੍ਰੈਸ। ਇਹ ਲਾਹੌਰ ਤੋਂ ਕਰਾਚੀ ਨੂੰ ਜਿਹੜੀ ਇਹ ਟ੍ਰੇਨ ਹੈ ਜਾਂਦੀ। ਇਹ ਚਾਚਾ ਮੁੱਛਾਂ ਵਾਲਾ ਇਹ ਟੋਬਾ ਟੇਕ ਸਿੰਘ ਦੀ ਸ਼ਾਰਟ ਜਿਹੇ ਲਫ਼ਜ਼ਾਂ 'ਚ ਹਿਸਟਰੀ ਦੱਸ ਦਿਓ। ਇਹ ਤੁਹਾਨੂੰ ਦੱਸਣਾ ਚਾਹੁੰਦੇ ਸੀ ਕਿ ਇਹ ਜਿਹੜਾ ਟੋਬਾ ਟੇਕ ਸਿੰਘ ਦਾ ਨਾਂ ਪਿਆ ਸੀ ਨਾ, ਇੱਕ ਸਿੱਖ ਦੇ ਨਾਂ ਤੋਂ ਪਿਆ ਸੀ। ਉਹ ਟੋਬਾ ਜਿਹੜਾ ਸੀਗਾ ਉਹ ਤਲਾਅ ਸੀਗਾ, ਤੇ ਟੇਕ ਜਿਹੜਾ ਸੀਗਾ ਉਹਦੇ ਨਾਂ ਤੋਂ ਬਣਾਇਆ ਗਿਆ, ਕਿਉਂਕਿ ਸਿੰਘ ਉਹਦਾ ਨਾਂ ਲਾਤਾ। ਪਹਿਲੇ ਟੀਕੂ ਦੇ ਨਾਂ ਤੋਂ ਸੀ ਟੋਬਾ ਟੀਕੂ ਸਿੰਘ, ਲੇਕਿਨ ਫਿਰ ਟੋਬਾ ਟੇਕ ਸਿੰਘ ਰੱਖ ਦਿੱਤਾ। ਫਿਰ ਸਾਡੇ ਇੱਥੇ ਜਿਹੜੇ ਸਾਜਰ ਹਜ਼ਰਾਤ ਆ, ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਵਾ 1982-83 ਦੇ ਵਿੱਚ ਇਹ ਵੀ ਗੱਲ ਆ ਕੇ ਕੀਤੀ ਕਿ ਤੁਸੀਂ ਇਹ ਜਿਹੜਾ ਨਾਮ ਆ ਡੀਸੀ ਸਾਹਿਬ ਨੂੰ ਕਿਹਾ ਕਿ ਤੁਸੀਂ ਚੇਂਜ ਕਰ ਦਿਓ, ਲੇਕਿਨ ਡੀਸੀ ਸਾਹਿਬ ਨੇ ਇਹ ਅੱਗਿਓਂ ਕਿਹਾ ਕਿ ਅਗਰ ਇਸ ਤੋਂ ਅੱਛਾ ਕੋਈ ਤੁਹਾਨੂੰ ਨਾਮ ਮਿਲਦਾ ਉਹ ਤੁਸੀਂ ਮੇਰੇ ਕੋਲ ਲੈ ਆਓ, ਤੇ ਉਹ ਮੈਂ ਤੁਹਾਨੂੰ ਰეკਮੈਂਡ ਕਰ ਦਿੰਦਾ, ਲੇਕਿਨ ਉਹ ਨਹੀਂ ਹੋ ਸਕਿਆ। ਉਸ ਤੋਂ ਬਾਅਦ ਇਹ ਜਿਹੜਾ ਹਜੇ ਤੱਕ ਵੀ ਟੋਬਾ ਟੇਕ ਸਿੰਘ ਜਿਹੜਾ ਉਹ ਚੱਲ ਰਿਹਾ। ਟੋਬੇ ਤੋਂ ਮਤਲਬ ਵੀ ਪਾਣੀ ਪਿਲਾਉਂਦੇ ਹੁੰਦੇ, ਪਾਣੀ ਪਿਲਾਉਂਦੇ, ਬਕਾਇਦਾ ਤਲਾਅ ਉੱਥੇ ਤਲਾਅ ਵੀ ਆ, ਉਹ ਪਾਣੀ ਪਿਲਾਉਂਦੇ ਸੀ ਮੁਸਾਫਰਾਂ ਨੂੰ। ਫਿਰ ਇੱਥੇ ਦਾ ਜ਼ਮੀਨੀ ਪਾਣੀ ਕੌੜਾ ਹੋ ਗਿਆ, ਕੌੜੇ ਹੋਣ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਪਾਣੀ ਬਾਹਰੋਂ ਲਿਆ ਕੇ, ਉਹਨਾਂ ਨੇ ਬੈਲ ਗਾੜੀ ਰੱਖੀ ਸੀ, ਬਾਹਰੋਂ ਲਿਆ ਕੇ ਉਹ ਫਿਰ ਜਿੰਨੇ ਮੁਸਾਫਰ ਸੀ ਨਾ, ਇਹ ਮੇਨ ਹੈੱਡ ਸੀਗਾ ਚੌਕ ਜਿਹਨੂੰ ਕਹਿ ਲਓ ਨਾ, ਇਹ ਚੌਕ ਸੀ ਉਸ ਦੌਰ ਦਾ, ਕੱਚਾ ਚੌਕ ਸੀ। ਇੱਥੇ ਜਿੰਨੇ ਵੀ ਮੁਸਾਫਰ ਆਉਂਦੇ ਸੀ ਉਹ ਸਾਰੇ ਆ ਕੇ ਇੱਥੇ ਜਿਹੜਾ ਪਾਣੀ ਪਿਲਾਉਂਦੇ ਸੀ, ਉਹਨਾਂ ਨੂੰ ਪਾਣੀ ਪਿਲਾਉਣਾ, ਫਿਰ ਉਹਨਾਂ ਨੂੰ ਅੱਗੇ ਤੋਰ। ਆਓ ਫਿਰ ਜਗ੍ਹਾ ਵੇਖਦੇ ਵੀ ਆ। ਠੀਕ ਆ, ਜਗ੍ਹਾ ਤੁਹਾਨੂੰ ਦਿਖਾਉਂਦੇ ਹਾਂ। ਮੈਂ ਗੱਲ ਦੱਸਣਾ, ਜ਼ਿਮੀਦਾਰੇ ਤੇ ਸਾਰੀ ਮੌਸ਼ਤ ਸੀ, ਤੇ ਮੰਡੀ ਲੈਲਪੁਰ ਸੀ, ਤੇ ਇਹ ਸਾਰਾ ਇਲਾਕਾ ਬਾਹਰ ਦਾ ਜਿਹੜਾ ਸੀ ਨਾ, ਪੈਦਲ ਇੱਥੋਂ ਗੱਡੀਆਂ ਦੇ ਉੱਤੇ ਸਫ਼ਰ ਕਰਦਾ ਸੀ। ਤੇ ਉਹ ਇੱਥੇ ਜਿਹੜਾ ਹੈਗਾ ਨਾ, ਆਪਣੇ ਜਾਨਵਰਾਂ ਨੂੰ ਵੀ ਤੇ ਇਨਸਾਨ ਵੀ ਜਿਹੜੇ ਬਹਿ ਕੇ ਪਾਣੀ ਪੀਂਦੇ, ਤੇ ਬੜਾ ਨੇਕ ਆਦਮੀ ਸੀ ਜਿਹੜਾ ਲੋਕਾਂ ਨੂੰ ਪਾਣੀ ਪਿਆਉਂਦਾ। ਦੇਖੋ ਜੀ ਸਟੇਸ਼ਨ ਤੇ ਬਿਲਕੁਲ ਉਹੀ ਤਸਵੀਰ ਜਿਹੜੀ ਆ ਆਪਣਾ ਪਸ ਮੰਜ਼ਰ ਪੇਸ਼ ਕਰ ਰਹੀ ਹੈ ਕਿ ਟ੍ਰੇਨ ਜਾ ਰਹੀ ਹੈ, ਤੇ ਸਰਦਾਰ ਟੀਕੂ ਸਿੰਘ ਜਿਹਦੇ ਨਾਂ ਤੋਂ ਟੇਕ ਸਿੰਘ ਆ, ਨਿੰਮ ਦੇ ਦਰਖਤ ਦੇ ਥੱਲੇ ਬੈਠੇ ਨੇ, ਘੜਾ ਤੇ ਆਪਣਾ ਲੈ ਕੇ, ਜਿਹਦੇ ਨਾਲ ਲੋਕਾਂ ਨੂੰ ਪਾਣੀ ਪਿਆਉਂਦੇ ਸਨ। ਅੱਛਾ ਅੱਛਾ ਅੱਛਾ, ਇਹ ਵੇਖੋ ਇੱਕ ਪੁਰਾਣੀ ਤਸਵੀਰ ਹੈ ਟੋਬਾ ਟੇਕ ਸਿੰਘ ਦੀ। ਅੱਜ ਦੀ ਤਸਵੀਰ ਤੇ ਇਹ ਤਸਵੀਰ ਵੇਖ ਲਓ, ਸੇਮ ਹੈ ਹਾਲੇ ਤੱਕ ਉਹੀ ਸਟੇਸ਼ਨ। ਲਓ ਜੀ ਇੱਧਰ ਗੱਲਾਂ ਬਾਤਾਂ ਹੋਣ ਡਈਆਂ, ਜਿਹੜੇ ਭਾਈ ਸਾਹਿਬ ਤੇ ਜਿਹੜੇ ਦੋਸਤ ਨੇ ਗੱਲਾਂ ਕਰ ਰਹੇ ਟੋਬਾ ਟੇਕ ਸਿੰਘ ਦੇ ਬੋਰਡ ਤੋਂ, ਨਾਲੇ ਫੋਟੋ ਖਿੱਚੇ ਨੇ। ਇਹ ਜਿਹੜਾ ਤੁਹਾਨੂੰ ਨਿੰਮ ਦਾ ਦਰਖਤ ਹੈ ਇਹ ਵਿਖਾ ਰਿਹਾ, ਇਹਦੇ ਥੱਲੇ ਜਿਹੜੀ ਹੁਣੇ ਤੁਸੀਂ ਫੋਟੋ ਵੇਖੀ ਆ ਸਰਦਾਰ ਟੇਕ ਸਿੰਘ ਹੁਣਾਂ ਦੀ, ਜਿਹਦਾ ਨਾਂ ਤੋਂ ਹੁਣ ਟੋਬਾ ਟੇਕ ਸਿੰਘ ਹੈ, ਇਸ ਨਿੰਮ ਥੱਲੇ ਬਹਿ ਕੇ
ਆਪਣਾ ਘੜਾ ਲੈ ਕੇ ਜਾਂ ਟੋਬੇ ਤੋਂ ਪਾਣੀ ਭਰ ਕੇ ਪਾਣੀ ਜਿਹੜਾ ਮੁਸਾਫਰਾਂ ਨੂੰ ਪਿਆਉਂਦੇ ਸੀ, ਜਿਨ੍ਹਾਂ ਦੇ ਨਾਂ ਤੋਂ ਸ਼ਹਿਰ ਆਬਾਦ ਆ। ਇਹ ਸਾਹਮਣੇ ਉਹੋ ਹੀ ਟੋਬਾ ਉਹਨਾਂ ਦੇ ਨਹੀਂ, ਬਾਅਦ 'ਚ ਇਹਨੂੰ ਇੱਥੋਂ ਦੀ ਗਵਰਨਮੈਂਟ ਨੇ ਵੱਡਾ ਕਰਵਾ ਕੇ ਪ੍ਰੀਜ਼ਰਵ ਕਰ ਲਿੱਤਾ ਗਿਆ। ਤੇ ਉਹ ਸਾਹਮਣੇ ਜਿਹੜੀ ਨਜ਼ਰ ਆਉਂਦੇ ਉਹ ਘੜੇ ਆ। ਉਹ ਘੜੇ ਮਤਲਬ ਜਿਹੜੇ ਇੱਥੇ ਉਹਨਾਂ ਨੇ ਉਦੋਂ ਘੜੇ ਰੱਖੇ ਹੁੰਦਾ ਸੀ, ਉਹਨਾਂ ਦੀ ਮੁਨਾਸਬਤ ਦੇ ਨਾਲ ਉਹ 2 ਘੜੇ ਬਣਵਾ ਕੇ ਉੱਥੇ ਰੱਖੇ ਆ। ਉੱਥੇ ਵੀ ਤੁਹਾਨੂੰ ਲੈ ਕੇ ਚੱਲਦਾ ਆਜੋ। ਉਹੀ ਟੋਬਾ ਤੇ ਇਹ ਜਿਹੜੇ ਮੈਂ ਤੁਹਾਨੂੰ ਸਾਹਮਣੇ ਵਿਖਾਏ ਸੀ ਉਹੀ ਨੇ ਘੜੇ, ਮਤਲਬ ਸਿੰਬੋਲਿਕਲੀ ਬਣਾਏ ਗਏ ਆ। ਹੈ ਤੇ ਓਰੀਜਨਲ ਨਹੀਂ, ਲੇਕਿਨ ਗਵਰਨਮੈਂਟ ਨੇ ਉਸ ਚੀਜ਼ ਨੂੰ ਪ੍ਰੋਮੀਨੈਂਟ ਕਰਨ ਵਾਸਤੇ ਇੱਕ ਘੜੇ ਬਣਾਏ ਆ। ਪਿੱਪਲ ਵੀ ਆਪਣੇ ਉਸੇ ਦੌਰ ਦੀ ਗਵਾਹੀ ਭਰਦਾ, ਕਿਉਂਕਿ ਪਿੱਪਲ ਜਿਹੜੇ ਬੜੇ ਪੁਰਾਣੇ ਹੁੰਦੇ ਆ, ਲੰਮੀਆਂ ਉਮਰ ਵਾਲੇ ਪਿੱਪਲ ਹੁੰਦੇ ਆ। ਤੇ ਉਸ ਤੋਂ ਅੱਗੇ ਉਹ ਖੂਹ ਬਣਾਇਆ। ਇੱਥੇ ਪਹਿਲਾਂ ਵੀ ਖੂਹ ਹੁੰਦਾ ਸੀ ਵੈਸੇ, ਲੇਕਿਨ ਇਹਨਾਂ ਸਿੰਬੋਲਿਕਲੀ ਇੱਕ ਹੋਰ ਖੂਹ ਜਿਹੜਾ ਵਾ ਉਹ ਬਣਾਇਆ ਇੱਥੇ ਤਾਂ ਕਿ ਯਾਦ ਤਾਜ਼ਾ ਰਹਿ ਸਕੇ। ਬੜੀਆਂ ਯਾਦਾਂ ਸੰਭਾਲ ਕੇ ਰੱਖੇ ਆ ਲੈਂਦੇ ਪੰਜਾਬ ਨੇ। ਬਿਲਕੁਲ ਇਹ ਗੱਲ ਹੈ। ਮੁਹੱਬਤ ਤੁਹਾਡੀ ਸਾਰਿਆਂ ਦੀ, ਸਾਰਿਆਂ ਨਾਲ ਵੱਧ। ਬਹੁਤ ਤੁਹਾਡੀ ਮਿਹਰਬਾਨੀ, ਸ਼ੁਕਰੀਆ। ਹਾਲਾਂਕਿ ਮੈਨੂੰ ਇਹ ਸੀ ਵੀ ਭਾਈ ਸਾਹਿਬ ਮਿਲਣ ਆਉਣਗੇ, ਤੁਸੀਂ ਤੇ ਮਾਂ ਜੀ ਹੋਣੀ ਸਾਰਿਆਂ ਜੀਆਂ ਨੂੰ ਇਹ ਬੜੀ ਦੇਰ ਦੇ ਫੋਨ ਕਰੀ ਜਾ ਰਹੇ ਸੀ। ਮੈਂ ਇਹਨਾਂ ਕਰਕੇ ਮੈਂ ਪਰੇਸ਼ਾਨ ਸੀਗਾ ਕਿ ਯਾਰ ਉਹ ਮਤਲਬ ਇਹਨਾਂ ਨੂੰ ਵੀ ਟਾਈਮ ਦੇ ਦਿੱਤਾ ਵਾ, ਹੁਣ ਮੈਂ ਇਕੱਲਾ ਇੰਤਜ਼ਾਰ ਕਰ ਸਕਦਾ ਸੀ। ਲੇਕਿਨ ਜਿਹੜੇ 10-12 ਬੰਦੇ ਸੀ ਇਹ ਕਹਿੰਦੇ ਸੀ ਯਾਰ ਕਦੋਂ ਆਣਾ। ਬਸ ਆਹੀ ਸੀ, ਮੈਂ ਤਾਂ ਕਰਕੇ ਫੋਨ ਕਰ ਰਿਹਾ। ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਫੋਟੋਜ਼ ਜਿਹੜੇ ਨੇ ਖਿੱਚੇ ਜਾ ਰਹੇ ਨੇ, ਫੋਟੋ ਸੈਸ਼ਨ ਹੋ ਰਿਹਾ। ਸੋ ਦੋਸਤੋ ਪਿੱਛੇ ਫੋਟੋ ਸੈਸ਼ਨ ਚੱਲ ਰਿਹਾ। ਇਹ ਸਾਡਾ ਅੱਜ ਦਾ ਵੀਲੌਗ ਸੀ। ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਏਗਾ। ਕੋਸ਼ਿਸ਼ ਕਰਦੇ ਰਵਾਂਗੇ ਤੇ ਕਰਦੇ ਰਹੀਦਾ ਕਿ ਤੁਹਾਨੂੰ ਮੁਖਤਲਿਫ ਜਗ੍ਹਾਵਾਂ ਤੇ ਲੈ ਕੇ ਪੰਜਾਬ ਦੇ ਕਲਚਰ ਨਾਲ, ਪੰਜਾਬ ਦੀ ਹਿਸਟਰੀ ਨਾਲ, ਪੰਜਾਬ ਦੀ ਤਾਰੀਖ ਨਾਲ, ਜੋ ਸਾਡੇ ਦਾ ਇੱਥੋਂ ਦਾ ਇਤਿਹਾਸ ਹੈ ਉਹਦੇ ਨਾਲ ਜੋੜਦੇ ਰਹੀਏ। ਆ ਮੈਂ ਉਸੇ ਟੋਬੇ ਦੇ ਆਲੇ ਦੁਆਲੇ ਫਿਰ ਰਿਹਾ ਜਿੱਥੇ ਟੀਕੂ ਸਿੰਘ ਜਿਹਦਾ ਨਾਂ ਦਾ ਟੋਬਾ ਟੇਕ ਸਿੰਘ ਹੈ, ਉਹ ਮਨਸੂਬ ਸੀ, ਬਾਅਦ 'ਚ ਬਣਾਇਆ ਗਿਆ। ਜਿਨ੍ਹਾਂ ਨੇ ਨਾਵਲ ਪੜ੍ਹਿਆ ਹੈਗਾ ਮੰਟੋ ਸਾਹਿਬ ਦਾ, ਮੰਟੋ ਸਾਹਿਬ ਦੇ ਨਾਵਲ ਦੇ ਵਿੱਚ ਉਹ ਪਾਰਟੀਸ਼ਨ ਦਾ ਦਰਦ ਜਿਹੜਾ ਵਾ ਨਾ, ਉਹ ਜਿਹੜਾ ਉਹਨਾਂ 1955 'ਚ ਲਿਖਿਆ ਪਾਰਟੀਸ਼ਨ ਤੋਂ ਥੋੜ੍ਹੀ ਦੇਰ ਬਾਅਦ, ਕਿ ਉਹ ਬਿਸ਼ਨ ਸਿੰਘ ਨਾਂ ਦਾ ਕਿਰਦਾਰ ਜਿਹੜਾ ਜਿਨ੍ਹਾਂ ਉੱਤੇ ਸਾਰਾ ਨਾਵਲ ਸੀ, ਤੇ ਉਹਨੂੰ ਵਿਖਾਇਆ ਗਿਆ ਵੀ ਉਹ ਕਿਸ ਤਰ੍ਹਾਂ ਆਪਣੇ ਮੁਲਕ ਨੂੰ, ਆਪਣੀ ਧਰਤੀ ਨੂੰ, ਟੋਬਾ ਟੇਕ ਸਿੰਘ ਨੂੰ ਛੱਡ ਕੇ ਜਾਣਾ ਨਹੀਂ ਸੀ ਚਾਹੁੰਦਾ। ਤੇ ਉਹ ਨੋ ਮੈਨਸ ਲੈਂਡ 'ਤੇ ਖੜਾ ਰਿਹਾ ਤੇ ਉੱਥੇ ਉਹਨੇ ਆਪਣੀ ਜ਼ਿੰਦਗੀ ਦੇ ਆਖਰੀ ਜਿਹੜੇ ਨਾ ਸਾਹ ਦਿੱਤੇ। ਉੱਥੇ ਉਹਦੀ ਡੈਥ ਹੋ ਗਈ। ਸੋ ਕਿਤੇ ਨਾ ਕਿਤੇ ਸਾਨੂੰ ਦੱਸਿਆ ਜਾਂਦਾ ਵਾ ਇਹਨਾਂ ਚੀਜ਼ਾਂ ਤੋਂ ਵੀ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਦਰਦ ਸੀ, ਕਿਸ ਤਰ੍ਹਾਂ ਲੋਕ ਆਪਣੀ ਧਰਤੀ ਨੂੰ, ਆਪਣੀ ਮਿੱਟੀ ਨੂੰ, ਆਪਣੇ ਉਹਨਾਂ ਥਾਵਾਂ ਨੂੰ, ਆਪਣੇ ਉਹਨਾਂ ਘਰਾਂ ਨੂੰ, ਆਪਣੇ ਉਹਨਾਂ ਪਿੰਡਾਂ ਨੂੰ, ਆਪਣੇ ਉਹਨਾਂ ਸ਼ਹਿਰਾਂ ਨੂੰ, ਆਪਣੇ ਉਹਨਾਂ ਲੋਕਾਂ ਨੂੰ, ਆਪਣੇ ਉਹਨਾਂ ਦੋਸਤਾਂ ਨੂੰ ਨਹੀਂ ਸੀ ਛੱਡਣਾ ਚਾਹੁੰਦੇ, ਨਹੀਂ ਸੀ ਜਾਣਾ ਚਾਹੁੰਦੇ। ਕਿਸ ਤਰ੍ਹਾਂ ਉਹਨਾਂ ਨਾਲ ਜ਼ਬਰਦਸਤੀ ਕੀਤੀ ਗਈ। ਤੇ ਉਹ ਨਾਵਲ ਜਿਹੜਾ ਵਾ ਉਹਦੀ ਅਕਾਸ਼ੀ ਬੜੀ ਭਰਪੂਰ ਤੇ ਚੰਗੇ ਤਰੀਕੇ ਨਾਲ ਕਰਦਾ। ਸੋ ਪਾਰਟੀਸ਼ਨ ਹੋ ਗਈ, 2 ਮੁਲਕ ਬਣ ਗਏ। ਉਹਨਾਂ ਲੋਕਾਂ ਨੇ, ਸਾਡੇ ਵੱਡਿਆਂ ਬਜ਼ੁਰਗਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇੰਨੇ ਉਹਨਾਂ ਨੇ ਦੁੱਖ ਝੱਲੇ ਕਿ ਜਿਸ ਤਰ੍ਹਾਂ ਉਹਨਾਂ ਦੇ ਨਾਵਲ ਦੇ ਵਿੱਚ, ਮੰਟੋ ਸਾਹਿਬ ਦੇ ਨਾਵਲ 'ਚ ਬਿਸ਼ਨ ਸਿੰਘ ਦੀ ਇੱਕ ਦਾਸਤਾਨ ਜਿਹੜੀ ਰੱਖੀ ਗਈ, ਜੋ ਕਿਸ ਤਰ੍ਹਾਂ ਉਹਨੇ ਨੋ ਮੈਨਸ ਲੈਂਡ 'ਤੇ ਆਪਣੀ ਜਾਨ ਦੇ ਦਿੱਤੀ। ਜਿਹੜਾ ਆਪਣੀ ਧਰਤੀ ਛੱਡ ਕੇ ਜਾਣਾ ਨਹੀਂ ਸੀ ਚਾਹੁੰਦਾ, ਉਹਨੂੰ ਜ਼ਬਰਦਸਤੀ ਉੱਧਰ ਲਿਜਾਇਆ ਜਾ ਰਿਹਾ ਸੀ। ਫਿਰ ਉਹ ਕਿਸ ਤਰ੍ਹਾਂ ਆਪਣੀ ਉਸ ਧਰਤੀ ਤੇ ਜਿੱਥੇ ਉਹਨੂੰ ਭੇਜਿਆ ਜਾ ਰਿਹਾ ਸੀ ਉਹਦੇ ਦਰਮਿਆਨ ਖੜਾ ਰਿਹਾ ਤੇ ਉੱਥੇ ਉਹਨੇ ਜਾਨ ਦੇ ਦਿੱਤੀ। ਤੇ ਇਸ ਤਰ੍ਹਾਂ ਦੀਆਂ ਬਹੁਤ ਲੱਖਾਂ ਕਹਾਣੀਆਂ, ਹਜ਼ਾਰਾਂ ਲੱਖਾਂ ਕਹਾਣੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਰੂਬਰੂ ਪਹਿਲਾਂ ਪੰਜਾਬੀ ਲਾਈਵ ਚੈਨਲ ਦੇ ਰਾਹੀਂ ਕਰਦੇ ਵੀ ਰਹੀਦਾ। ਤੇ ਕੋਸ਼ਿਸ਼ ਵੀ ਇਹ ਵੀ ਜੋ ਮੁਲਕ ਬਣ ਗਏ ਨੇ, ਜਿਵੇਂ ਬਰਲਿਨ ਦੀ ਦੀਵਾਰ ਡਿੱਗ ਸਕਦੀ ਆ, ਤੇ ਸਾਡੀ ਵਾਹਗਾ ਦੀ ਦੀਵਾਰ ਜਿਹੜੀ ਆ ਇਹ ਉਦੋਂ ਹੀ ਕਿਉਂ ਮੁਮਕਿਨ ਹੈ ਜਦੋਂ ਕਾਰਪੋਰੇਟ ਸੈਕਟਰ ਚਾਹੇਗਾ, ਤੇ ਉਦੋਂ ਇਹ ਦੀਵਾਰਾਂ ਜਿਹੜੀਆਂ ਮੋਮ ਹੋਣਗੀਆਂ, ਆਉਣ ਜਾਣ ਦੇ ਰਸਤੇ ਜਿਹੜੇ ਬਣਨਗੇ। ਜਿਸ ਤਰ੍ਹਾਂ ਮੈਂ ਗੱਲ ਕਰਦਾ, ਮੈਨੂੰ ਮੇਰੇ ਉਹ ਬਜ਼ੁਰਗਾਂ ਦੀਆਂ ਗੱਲਾਂ, ਮੇਰੇ ਬਾਪ ਦੀ ਗੱਲ, ਕਿ ਉਹ ਮੇਰਾ ਬਾਪ ਕਹਿੰਦੇ ਹੁੰਦੇ, ਮੇਰੇ ਵਾਲਿਦ ਕਹਿੰਦੇ ਹੁੰਦੇ ਸੀ ਵੀ ਮੈਨੂੰ ਅਕਸਰ ਉਹਨਾਂ ਕਹਿਣਾ ਯਾਰ ਕਿਤੇ ਮੈਨੂੰ ਨਾ 5 ਉਹਨਾਂ ਦੇ ਬਜ਼ੁਰਗਾਂ ਦੀ ਦਰਗਾਹ ਉੱਥੇ ਤੇ ਲੈ ਚੱਲ। ਮਤਲਬ ਉਦੋਂ ਤੇ ਮੈਨੂੰ ਗੱਲ ਲੱਗਦੀ ਸੀ ਵੀ ਐਡੀ ਵੱਡੀ ਗੱਲ ਨਹੀਂ ਹੈ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਅਹਿਸਾਸ ਹੁੰਦਾ ਸੀ ਯਾਰ ਉਹਨਾਂ ਦੀ ਨਾ, ਮੈਂ ਉਹ ਖਾਹਿਸ਼ ਪੂਰੀ ਕਿਉਂ ਨਹੀਂ ਕੀਤੀ, ਉਹਨਾਂ ਦੀ ਖਾਹਿਸ਼ ਦੂਰੀ ਰਹਿ ਗਈ। ਕਿਤੇ ਨਾ ਕਿਤੇ ਉਹ ਮੈਨੂੰ ਦੁੱਖ ਹੁੰਦਾ, ਹਲੇ ਵੀ ਅੱਜ ਵੀ ਉਹ ਮਹਿਸੂਸ ਹੁੰਦਾ। ਲੇਕਿਨ ਹੁਣ ਉਹਨਾਂ ਬਜ਼ੁਰਗਾਂ ਦੀਆਂ, ਉਹਨਾਂ ਲੋਕਾਂ ਦੀਆਂ ਉਹ ਵਿਸ਼ਜ਼, ਉਹ ਖਾਹਿਸ਼ਾਂ ਪੂਰੀਆਂ ਕਰਕੇ ਮੈਂ ਆਪਣੇ ਬਾਪ ਦੀ ਖਾਹਿਸ਼ ਪੂਰੀ ਕਰਦਾ। ਆਪਣੇ ਦਾਦੇ ਦੀਆਂ ਗੱਲਾਂ ਕਿਵੇਂ ਅਮਰੀਕਾ ਸੁਣ, ਮੇਰੇ ਚਾਚੇ ਹੋਣੀ, ਚਾਚਾ ਸਫਦਰ ਆ, ਚਾਚਾ ਮਾਲਕ ਆ, ਹੋਰ ਮੇਰੇ ਭਾਈ ਦੇ ਵੈਸੇ ਸਾਡੇ
ਨਾਲ ਦੇ ਪਿੰਡਾਂ ਵਾਲੇ ਅਮਰੀਕਾ ਸੇ ਹੋਣੀ ਉਹਨਾਂ ਨਾਲ ਦੋਸਤੀ ਦੀ ਯਾਰੀ ਸੀ ਉਹਨਾਂ ਚੀਜ਼ਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕਰ ਸਾਹਿਬ ਇਹਨਾਂ ਨੇ ਬਹੁਤ ਪਿਆਰ ਕੀਤਾ ਆਪਣੀਆਂ ਕਹਾਣੀਆਂ ਤੁਹਾਡੇ ਇਹਨਾਂ ਨਾਲ ਖਲੋ ਕੇ ਵੇਖੋ ਮੇਰਾ ਮੂੰਹ ਚਮਕਣ ਡਿਆ ਉਹਦੀ ਵਜ੍ਹਾ ਤੁਹਾਨੂੰ ਪਤਾ ਲੱਗਦਾ ਸਿੱਧਾ ਸੂਰਜ ਸਿਰ 'ਚ ਪੈਂਦਾ ਦੁਬਾਰਾ ਜਿਹੜੀਆਂ ਦੇਖ ਨਾ ਸਕੇ ਲੇਕਿਨ ਇਹਨਾਂ ਨੂੰ ਆਪਾਂ ਬਿਹਤਰੀ ਹੱਲ ਲੈ ਇਨਸਾਨ ਬਣ ਕੇ ਬਸ ਚੰਗੇ ਹਮਸਾਏ ਬਣ ਕੇ ਬਸ ਇੱਕ ਦੂਜੇ ਲਾਉਣ ਜਾਣ ਸਾਲ ਹੋਏਗਾ ਮੈਂ ਦੱਬ ਦੇਣਾ ਜਿਹੜੇ ਨਾ ਬਚੇ ਨੇ ਉਹਨਾਂ ਦੇ ਗਾਂ ਬੱਚੇ ਜਿਹੜੇ ਸਾਡੇ ਵਰਗੇ ਉਹ ਜਾਣਾ ਚਾਹੁੰਦੇ ਨੇ ਉੱਧਰ ਇੱਧਰ ਆਉਣਾ ਚਾਹੁੰਦੇ ਨੇ ਉਹ ਆਸਾਨੀ ਨਾਲ ਆ ਜਾਂਦੇ ਇਸੇ ਵੀਲੌਗ ਨਾਲ ਇਸੇ ਸਟੋਰੀ ਨਾਲ ਇਸੇ ਗੱਲਬਾਤ ਨਾਲ ਅੱਜ ਦਾ ਵੀਲੌਗ ਬਣਾਉਂਦਾ ਉਹਨੂੰ ਮੈਂ ਮਕਾਉਣਾ ਵਾ ਥੋੜਾ ਜਿਹਾ ਇਮੋਸ਼ਨਲ ਹੋ ਗਿਆ ਕਿਉਂਕਿ ਮੈਨੂੰ ਲੱਗਦਾ ਵੀ ਮੇਰੀ ਆਪਣੀ ਗੱਲ ਹੈ ਅੱਛਾ ਜੀ ਸੋ ਇਸ ਤਰ੍ਹਾਂ ਦੀਆਂ ਵੀਲੌਗ ਜਿਹੜੇ ਆ ਤੁਹਾਡੇ ਰੂਬਰੂ ਕਰਦੇ ਰਵਾਂਗੇ ਜੇ ਤੁਹਾਨੂੰ ਸਾਡਾ ਵੀਲੌਗ ਵਧੀਆ ਲੱਗਾ ਤੇ ਕਮੈਂਟ ਕਰਕੇ ਇੱਕ ਵਾਰੀ ਦੱਸਣਾ ਜ਼ਰੂਰ ਕਿ ਅਸੀਂ ਇਸ ਤਰ੍ਹਾਂ ਦੇ ਵੀਲੌਗ ਹੋਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਅਗਲੇ ਵੀਲੌਗ ਤੱਕ ਨਾਸਰ ਢਿੱਲੋਂ ਨੂੰ ਦੋ ਇਜਾਜ਼ਤ ਮਿਲਾਂਗੇ ਫਿਰ ਰੱਬ ਰੱਖ